ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਰ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਬੀਸਲਾ ਪਰਿਵਾਰ ਫਰੈਸਨੋ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਨੇ ਆਪਣੇ ਜਹਾਜ਼ ਤੇ ਵਾਰਸ਼ਿਪਸ, ਜਿਹੜੇ ਜੈਟਸ ਤੇ ਵਾਰਸ਼ਿਪ ਆ, ਉਹ ਆਲਰੇਡੀ ਜਿਹੜੇ ਆ ਡਿਪਲੋਏ ਕਰ ਦਿੱਤੇ ਆ ਜਦੋਂ ਤੋਂ ਹੀ ਇਰਾਨ ਨੇ ਇਜ਼ਰਾਈਲ ਨੂੰ ਥ੍ਰੈਟ ਦਿੱਤਾ ਹੈਗਾ। ਟੈਨਸ਼ਨਸ ਇਸ ਟਾਈਮ ਬਹੁਤ ਜ਼ਿਆਦਾ ਹਾਈ ਹੈਗੀਆਂ ਆ। ਉਸ ਸਮੇਂ ਤੋਂ ਜਦੋਂ ਹਮਾਸ ਦਾ ਲੀਡਰ ਇਸਮਾਇਲ ਹਨੀਏ ਨੂੰ ਇਰਾਨ ਦੇ ਵਿੱਚ ਜਿਹੜਾ ਆ ਮਾਰ ਦਿੱਤਾ ਗਿਆ ਸੀ। ਮਿਸਲ ਡਿਫੈਂਸ ਫੋਰਸਿਸ ਆਲਰੇਡੀ ਪਲੇਸ ਕਰ ਦਿੱਤੀਆਂ ਗਈਆਂ ਹੈਗੀਆਂ। ਪੈਂਟਾਗਨ ਨੇ ਕਿਹਾ ਆ ਵੀ ਆਲਰੇਡੀ ਹੋਰ ਵੀ ਜਿਹੜਾ ਮਿਲਟਰੀ ਦਾ ਸਮਾਨ ਆ ਉਹ ਉੱਥੇ ਭੇਜ ਰਹੇ ਹੈਗੇ ਆ। ਇਰਾਨ ਦੇ ਲੀਡਰ ਆਇਤੁੱਲਾ ਖਮੈਨੀ ਨੇ ਇਹ ਕਿਹਾ ਸੀ ਵੀ ਅਸੀਂ ਬਹੁਤ ਹੀ ਸਖਤ ਪਨਿਸ਼ਮੈਂਟ ਦੇਵਾਂਗੇ ਇਜ਼ਰਾਈਲ ਨੂੰ, ਕਿਉਂਕਿ ਸਾਡੇ ਗੈਸਟ ਦਾ ਸਾਡੇ ਮੁਲਕ ਦੇ ਵਿੱਚ ਜਿਹੜਾ ਕਤਲ ਹੋਇਆ ਹੈਗਾ। ਜਿਹੜਾ ਹਨੇਆ 62 ਸਾਲਾਂ ਦਾ ਆ, ਉਹਨੂੰ ਹਮਾਸ ਦਾ ਓਵਰਆਲ ਲੀਡਰ ਕਰਕੇ ਜਾਣਿਆ ਜਾਂਦਾ ਸੀ। ਨੈਗੋਸ਼ੀਏਸ਼ਨਸ ਦੇ ਵਿੱਚ ਜੋ ਆ ਉਹਦਾ ਮੇਨ ਰੋਲ ਸੀਗਾ। ਜੀ ਬਿਲਕੁਲ। ਅਗਲੀ ਗੱਲ ਕਰੀਏ DNC ਡੈਮੋਕ੍ਰੇਟ ਨੈਸ਼ਨਲ ਕਮੇਟੀ ਦੀ ਜਿਹੜੇ ਚੇਅਰ ਨੇ, ਉਹਨਾਂ ਨੇ ਕਿਹਾ ਵੀ ਕਮਲਾ ਹੈਰਿਸ ਕੋਲ ਇਨਫ ਡੈਲੀਗੇਟਸ ਹੁਣ ਆ ਚੁੱਕੇ ਆ ਵੀ ਉਹ ਪ੍ਰੈਜ਼ੀਡੈਂਟ ਦੇ ਲਈ ਉਹਨਾਂ ਨੂੰ ਨੋਮੀਨੇਟ ਕੀਤਾ ਜਾਊਗਾ। ਸੋ ਕਹਿੰਦੇ ਵੀ ਫਾਰਮਲੀ ਉਹਨਾਂ ਨੂੰ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜਿਹੜਾ ਆ ਅੱਜ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਸਿਕਿਉਰ ਕਰ ਲਈ ਆ। ਸੋ ਬਾਈ ਰੇਸ਼ੀਅਲ ਆਈਡੈਂਟਿਟੀ ਨੂੰ ਲੈ ਕੇ ਉੱਦਾਂ ਟਰੰਪ ਹੋਣਾ ਨੇ ਇਹਨਾਂ ਦੇ ਉੱਤੇ ਕਾਫੀ ਜਿਹੜੇ ਆ ਉਹ ਹਮਲੇ ਕੀਤੇ। ਕਹਿੰਦੇ ਵੀ ਕਦੀ ਇਹ ਇੰਡੀਅਨ ਕਹਿੰਦੀ ਹੈ, ਕਦੀ ਇਹ ਬਲੈਕ ਆ, ਜਦਕਿ ਪਿਤਾ ਇਹਦੇ ਕਾਲੇ ਮੂਲ ਦਾ ਤੇ ਮਾਂ ਇਹਦੀ ਜਿਹੜੀ ਉਹ ਭਾਰਤੀ ਮੂਲ ਦੀ ਆ। ਸੋ 4000 ਡੈਲੀਗੇਟ ਵਰਚੁਅਲ ਵੋਟ ਦੇ ਨਾਲ ਕਹਿੰਦੇ ਵੀ ਜੋ ਕਿ ਸਵੇਰੇ 9 ਵਜੇ ਸ਼ੁਰੂ ਹੋਇਆ ਸੀਗਾ ਤੇ ਅੱਜ ਦੁਪਹਿਰ 1 ਵਜੇ ਤੱਕ ਚੱਲਿਆ। ਕਹਿੰਦੇ ਵੀ ਇਨਫ ਵੋਟਸ ਇਸ ਨੂੰ ਮਿਲ ਗਈਆਂ ਵੀ ਇਹ ਕਮਲਾ ਹੈਰਿਸ ਨੂੰ ਵੀ ਇਸਨੇ ਨੋਮੀਨੇਸ਼ਨ ਜਿਹੜੀ ਆ ਉਹ ਜਿੱਤ ਲਈ ਆ। ਸੋ ਕਹਿੰਦੇ ਵੀ ਬਾੜਾ ਜਿਹੜਾ ਸਸਪੈਂਸ ਆ ਇਸ ਦੇ ਵਿੱਚ ਨਹੀਂ ਰਿਹਾ ਹੈਗਾ। ਸੋ ਹੈਰਿਸ ਕਹਿੰਦੇ ਇਕੱਲੀ ਕੈਂਡੀਡੇਟ ਸੀ ਜਿਸਨੇ ਕੁਆਲੀਫਾਈ ਕੀਤਾ ਰੋਲ ਕਾਲ ਦੇ ਲਈ, ਕਿਉਂਕਿ ਬਹੁਤੇ ਡੈਲੀਗੇਟਸ ਨੇ ਆਲਰੇਡੀ ਬਾਈਡਨ ਹੁਣਾਂ ਦੇ ਹੱਥ ਪਿੱਛੇ ਖਿੱਚਣ ਤੋਂ ਬਾਅਦ ਚ ਅੰਡੋਰਸ ਇਸ ਨੂੰ ਕਰ ਦਿੱਤਾ ਸੀਗਾ। ਸੋ ਫਾਰਮਲ ਅਸੈਂਟ ਹੋਇਆ ਪਰਸਨ ਆਫ ਕਲਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਟਿਕਟ ਦੇ ਉੱਤੇ। 8 ਸਾਲ ਪਹਿਲਾਂ ਪਹਿਲੀ ਮਹਿਲਾ ਬਣੀ ਸੀਗੀ ਜਿਹੜੀ ਹੈਲਰੀ ਕਲਿੰਟਨ ਡੈਮੋਕ੍ਰੇਟ ਪਾਰਟੀ ਵੱਲੋਂ, ਜਿਸ ਨੂੰ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜਿਹੜਾ ਉਹ ਬਣਾਇਆ ਗਿਆ ਸੀ। ਸੋ ਪਿਛਲੇ 8 ਸਾਲਾਂ 'ਚ ਦੇਖਿਆ ਜਾਵੇ ਤਾਂ ਦੂਸਰੀ ਵਾਰ ਇੱਕ ਮਹਿਲਾ ਨੂੰ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਮੇਨ ਉਮੀਦਵਾਰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਬਣਾਇਆ ਗਿਆ ਆ। ਸੋ ਇਸ ਵਾਰ ਦੇਖਣਾ ਹੋਊਗਾ ਵੀ ਕੀ ਹੁੰਦਾ ਆ। ਹੁਣ ਦੇਖਣ ਵਾਲੀ ਵੱਡੀ ਜਿਹੜੀ ਗੱਲ ਰਹਿ ਗਈ ਹੈ ਵੀ ਰਨਿੰਗ ਮੇਟ ਦੇ ਵਿੱਚੋਂ ਉਹ ਅਗਲੇ ਹਫਤੇ ਜਾਂ ਇਸ ਹਫਤੇ ਦੇ ਵਿੱਚ ਕਿਸ ਦਾ ਐਲਾਨ ਕਰਦੇ ਆ। ਐਂਡੀ ਬਸ਼ਾਰ ਜਿਹੜੇ ਕੰਟਕੀ ਤੋਂ ਨੇ ਗਵਰਨਰ, JB ਪਿਟਜ਼ਬਰਗ ਇਲੀਨੋਇਸ ਤੋਂ, ਜੋਸ਼ ਸ਼ਪੀਰੋ ਪੈਂਸਿਲਵੇਨੀਆ, ਟਿਮ ਵਾਲਜ਼ ਮਿਨੇਸੋਟਾ, ਟਰਾਂਸਪੋਰਟੇਸ਼ਨ ਸਕੱਤਰ ਪੀਟ ਬੁਟਿਜੇਜ, ਸੈਨੇਟਰ ਮਾਰਕ ਕੈਲੀ ਐਰੀਜ਼ੋਨਾ ਦੇ, ਇਹਨਾਂ ਸਾਰਿਆਂ ਦੇ ਨਾਮ ਜਿਹੜੇ ਆ ਉਹ ਆਏ ਹੈਗੇ ਆ। ਬਸ਼ਾਰ ਹੁਣਾਂ ਦੇ
ਬਿਊਟੀਜੇਜ ਤੇ ਸ਼ਪੀਰੋ ਦੇ ਰਿਪਰੈਜ਼ੈਂਟੇਟਿਵਸ ਨੇ ਕਨਫਰਮ ਕੀਤਾ ਆ ਵੀ ਜਿਹੜੇ ਅਧਿਕਾਰੀਆਂ ਨੇ ਜਿਹੜੇ ਪਹਿਲੇ ਪਲਾਨ ਸੀਗੇ ਉਹਨਾਂ ਨੂੰ ਕੈਂਸਲ ਕੀਤਾ ਆ। ਸੋ ਹੋ ਸਕਦਾ ਵੀ ਇਹਨਾਂ ਦੀਆਂ ਫਾਈਨਲ ਇੰਟਰਵਿਊਜ਼ ਜਾਂ ਜੋ ਵੀ ਆ ਸਮਝੌਤੇ ਉਹ ਆਪਸ ਦੇ ਵਿੱਚ ਹੋ ਰਹੇ ਹੋਣ। ਸੋ ਕਮਲਾ ਹੈਰਿਸ ਆਪਣੇ ਰਨਿੰਗ ਮੇਟ ਕਿਸ ਨੂੰ ਐਲਾਨਦੀ ਆ, ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਉੱਤੇ ਬਣੀਆਂ। ਸਵੇਰੇ ਵੀ ਆਪਾਂ ਜਿੱਦਾਂ ਦੱਸ ਰਹੇ ਸੀ 300 ਮਿਲੀਅਨ ਤੋਂ ਵੱਧ ਇਹਨਾਂ ਨੇ ਰਾਸ਼ੀ ਜਿਹੜੀ ਆ ਪਿਛਲੇ ਮਹੀਨੇ ਦੇ ਅਖੀਰ ਤੱਕ ਇਕੱਠੀ ਕੀਤੀ ਆ 11-12 ਦਿਨਾਂ 'ਚ, ਜਿਸ ਕਰਕੇ ਰਿਪਬਲਿਕਨ ਖੇਮੇ ਦੇ ਵਿੱਚ ਵੀ ਇੱਕ ਚਿੰਤਾ ਜਾਂ ਇੱਕ ਜਿਹੜੇ ਸਵਾਲ ਆ ਉਹ ਉੱਠ ਰਹੇ ਆ ਵੀ ਇਵੈਂਚੁਅਲੀ ਮਨੀ ਦੇ ਨਾਲ ਹੀ ਜਿਹੜੀ ਇਲੈਕਸ਼ਨ ਆ ਉਹ ਰਨ ਹੁੰਦੀ ਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਆ ਹਜੇ ਵੀ ਬਹੁਤ ਜ਼ਿਆਦਾ ਲੱਗੀਆਂ। ਪਾਰਕ ਫਾਇਰ ਜਿਹੜੀ ਆ ਉਸ ਨੇ 4 ਲੱਖ ਤੋਂ ਵੱਧ ਏਕੜ ਜਿਹੜੇ ਆ ਸਾੜ ਦਿੱਤੇ ਹੈਗੇ ਆ। 500 ਤੋਂ ਵੱਧ ਜਿਹੜੀਆਂ ਸਟਰਕਚਰਸ ਆ ਉਹ ਸੜ ਕੇ ਸੁਆਹ ਹੋ ਚੁੱਕੀਆਂ ਹੈਗੀਆਂ। ਇਸ ਟਾਈਮ 6000 ਤੋਂ ਵੱਧ ਜਿਹੜੇ ਪਰਸਨਲਸ ਆ ਫਾਇਰ ਫਾਈਟਰਸ ਆ ਉਹ ਪਾਰਕ ਫਾਇਰ ਨੂੰ ਫਾਈਟ ਕਰ ਰਹੇ ਆ। ਓਵਰਆਲ 624 ਸਕੁਅਰ ਮਾਈਲ ਦਾ ਏਰੀਆ 4 ਕਾਉਂਟੀਜ਼ ਦੇ ਵਿੱਚ ਕਵਰ ਹੋ ਰਿਹਾ ਆ। ਨਿਊਯਾਰਕ ਸਿਟੀ ਨਾਲੋਂ ਵੱਡਾ ਏਰੀਆ ਬਣ ਗਿਆ ਹੈਗਾ। ਕਹਿੰਦੇ ਭਈ 25000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ ਵੱਖ-ਵੱਖ ਜੋ ਉੱਥੇ ਏਰੀਏ ਹੈਗੇ ਆ। ਤੇ ਪਾਰਕ ਫਾਇਰ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ। ਪੈਰਾਡਾਈਜ਼ ਦੇ ਲਾਗੇ ਵੀ ਪਹੁੰਚੀ ਹੈ ਇੱਕ ਟਾਈਮ ਤੇ। ਪੈਰਾਡਾਈਜ਼ ਦੇ ਲੋਕਾਂ ਨੂੰ ਵੀ ਇਵੈਕੂਏਟ ਕੀਤਾ ਗਿਆ ਸੀ। ਪੈਰਾਡਾਈਜ਼ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਪੂਰੇ ਦਾ ਪੂਰਾ ਜਿਹੜਾ ਟਾਊਨ ਆ ਉਹ ਸੜ ਕੇ ਸੁਆਹ ਹੋ ਗਿਆ ਸੀਗਾ। ਸੋ ਪਿਛਲੇ 3 ਸਾਲਾਂ 'ਚ ਜਿੰਨੀ ਅੱਗ ਲੱਗੀ ਆ ਉਹ ਇੱਕ ਅੱਗ ਹੀ ਜਿਹੜੀ ਆ ਉਸ ਦੇ ਬਰਾਬਰ ਪਹੁੰਚ ਗਈ ਹੈਗੀ ਆ। ਵਨ ਆਫ ਦਾ ਕੈਲੀਫੋਰਨੀਆਜ਼ ਲਾਰਜੈਸਟ ਵਾਈਲਡ ਫਾਇਰ ਕਰਕੇ ਇਸ ਨੂੰ ਹੁਣ ਗਿਣਿਆ ਜਾ ਰਿਹਾ ਹੈ। ਜੀ, ਅਗਲੀ ਗੱਲ ਕਰੀਏ ਫਲੋਰੀਡਾ ਦੇ ਵਿੱਚ ਜਿਹੜਾ ਸਟਾਰਮ ਡੈਬੀ ਆ, ਟ੍ਰੋਪੀਕਲ ਸਟਾਰਮ, ਉਸ ਦੇ ਨਾਲ ਇਸ ਵੀਕਐਂਡ ਦੇ ਉੱਤੇ ਬਹੁਤ ਭਾਰੀ ਮੀਂਹ ਤੇ ਤੇਜ਼ ਹਵਾਵਾਂ ਆਉਣ ਦੀਆਂ ਕਿਆਸਰਾਈਆਂ ਦੱਸੀਆਂ ਗਈਆਂ ਆ। ਉੱਥੇ ਆਲਰੇਡੀ ਸਟੇਟ ਆਫ ਐਮਰਜੈਂਸੀ ਆ ਉਹ ਉੱਥੋਂ ਦੇ ਗਵਰਨਰ ਦੇ ਦੁਆਰਾ ਡਿਕਲੇਅਰ ਕੀਤੀ ਜਾ ਚੁੱਕੀ ਆ। 30 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਤੇ ਉਸ ਤੋਂ ਇਲਾਵਾ ਜਿਹੜਾ ਪੋਟੈਂਸ਼ੀਅਲ ਟ੍ਰੋਪੀਕਲ ਸਾਈਕਲੋਨ 4 ਜਿਹੜਾ ਆ ਨੈਸ਼ਨਲ ਹਰੀਕੇਨ ਸੈਂਟਰ ਦੇ ਦੁਆਰਾ ਉਹ ਡੈਜ਼ਿਗਨੇਟ ਕੀਤਾ ਗਿਆ ਆ। ਆਲਰੇਡੀ ਇਹ ਕਿਊਬਾ ਤੇ ਸਦਰਨ ਬਹਾਮਸ ਦੇ ਇਲਾਕਿਆਂ ਦੇ ਵਿੱਚ ਆਪਣਾ ਜਿਹੜਾ ਜ਼ੋਰ ਆ ਉਹ ਦਿਖਾ ਕੇ ਫਲੋਰੀਡਾ ਵੱਲ ਨੂੰ ਵੱਧ ਰਿਹਾ ਹੈਗਾ ਆ। ਸੋ ਪੈਨ ਹੈਂਡਲ ਵਾਲਾ ਜਿਹੜਾ ਇਲਾਕਾ ਆ ਉਸ ਵਾਲੇ ਪਾਸੇ ਇਸ ਵਾਰ ਇਸ ਟ੍ਰੋਪੀਕਲ ਸਟਾਰਮ ਜਿਹੜਾ ਉਹ ਦਸਤਕ ਦੇਣ ਜਾ ਰਿਹਾ ਆ। ਫਲੋਰੀਡਾ ਕੀਜ਼ ਤੇ ਜਿਹੜਾ ਸੈਂਟਰਲ ਫਲੋਰੀਡਾ ਦਾ ਜਿਹੜਾ ਤੱਟ ਵਾਲਾ ਇਲਾਕਾ ਆ ਉੱਥੇ ਵੀ ਟ੍ਰੋਪੀਕਲ ਸਟਾਰਮ ਵਾਚ ਆਲਰੇਡੀ ਐਲਾਨਿਆ ਗਿਆ ਆ। ਫੋਰਟ ਮੇਅਰਸ ਕੇਪ ਕੋਰਲ ਤੇ ਟੈਂਪਾ ਬੇ ਦੇ ਵਿੱਚ ਅਗਲੇ 48 ਘੰਟੇ ਕਾਫੀ ਅਹਿਮ ਰਹਿਣ ਵਾਲੇ ਆ। ਸਟਾਰਮ ਨੂੰ ਕਹਿੰਦੇ ਐਗਜ਼ੈਕਟਲੀ ਟਰੈਕ ਤੇ ਸਟਰੈਂਥ ਜਿਹੜਾ ਕਰਨਾ ਉਹ ਅਜੇ ਹਾਲ ਦੀ ਘੜੀ ਅਨਸਰਟਨ ਆ। ਪਤਾ ਨਹੀਂ ਸਿਸਟਮ ਦੇ ਵਿੱਚ ਕਿੱਦਾਂ ਜਿਹੜਾ ਉਹ ਬਦਲਾਵ ਜਿਹੜਾ ਉਹ ਆਵੇ। ਪਰ ਰਿਕਾਰਡ ਤੋੜ ਜਿਹੜਾ ਗਰਮ ਪਾਣੀ ਆ ਗਲਫ ਆਫ ਮੈਕਸੀਕੋ ਦੇ ਵਿੱਚ ਹੋਣ ਕਰਕੇ ਇਹ ਜਿਹੜਾ ਸਟਾਰਮ ਆ ਲਗਾਤਾਰ ਤਾਕਤ ਫੜਦਾ ਜਾ ਰਿਹਾ ਆ। ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਸ਼ੈਵਰਨ 150 ਸਾਲ ਬਾਅਦ ਬੇ ਏਰੀਏ ਤੋਂ ਆਪਣਾ ਜਿਹੜਾ ਮੇਨ ਆਫਿਸ ਆ ਸੈਨ ਰਮਨ ਤੋਂ ਉਹ ਮੂਵ ਕਰਕੇ ਹੂਸਟਨ ਨੂੰ ਜਾ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਕਿਹਾ ਆ ਵੀ ਅਸੀਂ ਬਹੁਤ ਉਹਨਾਂ ਨੂੰ ਵੈਲਕਮ ਕਰਦੇ ਹੈਗੇ ਆ। ਸੈਨ ਰਮਨ ਦੇ ਵਿੱਚ 2000 ਤੋਂ ਵੱਧ EMPLOYEE ਸ਼ੈਵਰਨ 'ਚ ਕੰਮ ਕਰਦੇ ਆ। 7000 'ਚ ਆਲਰੇਡੀ ਹੂਸਟਨ 7000 ਦੇ ਕਰੀਬ ਆਲਰੇਡੀ ਹੂਸਟਨ ਦੇ ਵਿੱਚ ਹੈਗੇ ਆ। CEO ਮਾਈਕ ਵਰਥ ਤੇ ਵਾਈਸ ਚੇਅਰਮੈਨ ਮਾਈਕ ਨੈਲਸਨ ਉਹਨਾਂ ਨੇ ਕਿਹਾ ਵੀ 1 ਜਨਵਰੀ ਤੋਂ ਮੂਵ ਹੋਣਾ ਸ਼ੁਰੂ ਹੋ ਜਾਊਗੇ ਤੇ ਵਿਦਿਨ 5 ਸਾਲਾਂ 'ਚ ਸਾਰਾ ਆਪਰੇਸ਼ਨ ਜਿਹੜਾ ਆ ਉਹਨਾਂ ਦਾ ਉਹ ਮੂਵ ਹੋ ਜਾਊਗਾ। ਸ਼ੈਵਰਨ ਤੋਂ ਬਿਨਾਂ ਟੈਸਲਾ ਐਕਸ, ਸਪੇਸ ਐਕਸ, ਔਰੀਕਲ, ਹਿਊਲਟ ਪੈਕਰਡ ਇਹ ਸਾਰੇ ਜਿਹੜੇ ਆ ਇਹਨਾਂ ਦੇ ਹੈੱਡਕੁਆਟਰ ਸੀ ਇੱਕ ਟਾਈਮ ਤੇ ਕੈਲੀਫੋਰਨੀਆ 'ਚ। ਇਹਨਾਂ ਨੇ ਟੈਕਸਸ ਦੇ ਵਿੱਚ ਮੂਵ ਕਰ ਲਏ ਹੈਗੇ ਆ। ਸ਼ੈਵਰਨ ਦੀਆਂ ਅਰਨਿੰਗਸ $4.4 ਬਿਲੀਅਨ ਹੈਗੀਆਂ ਆ ਜਿਹੜੀਆਂ ਕਿ $2.43 ਪਰ ਸ਼ੇਅਰ ਬਣਦੀਆਂ ਹੈਗੀਆਂ ਆ। ਤੇ ਇਹ ਇਨਕਮ ਉਹਨਾਂ ਦੀ ਜਿਹੜੀ ਪਿਛਲੇ ਸਾਲ ਨਾਲੋਂ ਘੱਟ ਹੋਈ ਹੈਗੀ ਆ। ਸ਼ੈਵਰਨ ਤੋਂ ਬਿਨਾਂ ਲੇ ਆਫ ਦਾ ਚੱਕਰ ਬਹੁਤ ਜ਼ਿਆਦਾ ਜਿਹੜਾ ਆ ਚੱਲ ਰਿਹਾ ਆ। ਹੁਣ ਬੜੀ ਤੇਜ਼ੀ ਨਾਲ ਹੋ ਗਿਆ ਖਾਸ ਕਰਕੇ ਜਿਹੜੀ IT ਨਾਲ ਰਿਲੇਟਡ ਜੌਬਸ ਹੈਗੀਆਂ। ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਜਿਹੜੀ ਇੰਟਲ ਆ ਉਹ ਆਲਮੋਸਟ 10% ਆਪਣੀ ਵਰਕਫੋਰਸ ਆ ਉਹ ਲੇ ਆਫ ਕਰਨ ਜਾ ਰਹੀ ਹੈਗੀ ਆ, ਜਿਹਦੇ ਨਾਲ ਬੇ ਏਰੀਏ ਦੇ ਵਿੱਚ ਬਹੁਤ ਵੱਡਾ ਅਸਰ ਪਊਗਾ।
ਤੇ ਅੱਜ ਗਾਈਕੋ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹ 2000 ਦੇ ਕਰੀਬ ਜਿਹੜੇ ਆਪਣੇ EMPLOYEE ਆ, ਜਿਨ੍ਹਾਂ 'ਚ ਮੈਜੋਰਿਟੀ 'ਚ ਟੈਕਨੋਲੋਜੀ ਵਾਲੇ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ। ਜੀ, ਬਿਲਕੁਲ। ਸੋ ਵੱਡੇ ਜਿਹੜੇ ਝਟਕੇ ਆ ਲਗਾਤਾਰ ਕੈਲੀਫੋਰਨੀਆ ਨੂੰ ਮਿਲ ਰਹੇ ਆ, ਵੱਡੀਆਂ ਕੰਪਨੀਆਂ ਆਪਣੇ ਹੈੱਡਕੁਆਟਰ ਇੱਥੋਂ ਲਗਾਤਾਰ ਮੂਵ ਕਰ ਰਹੀਆਂ ਨੇ। ਅਗਲੀ ਗੱਲ ਕਰੀਏ ਸਦਰਨ ਕੈਲੀਫੋਰਨੀਆ ਦਾ ਇਹ ਜਿਹੜਾ ਸ਼ਹਿਰ ਆ ਜਿਸ ਦੇ ਬਾਰੇ ਆਪਾਂ ਗੱਲ ਕਰਨ ਲੱਗੇ ਆ, ਫੀਨਿਕਸ, ਜੋ ਕਿ ਜਾਣਿਆ ਜਾਂਦਾ ਵੀ ਬਹੁਤ ਗਰਮ ਰਹਿੰਦਾ ਆ, ਉਸ ਦਾ ਵੀ ਕਹਿੰਦੇ ਰਿਕਾਰਡ ਤੋੜ ਦਿੱਤਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇੱਕ ਕਲਾਈਮੇਟ ਆਫਿਸ ਆ, ਐਰੀਜ਼ੋਨਾ ਸਟੇਟ ਯੂਨੀਵਰਸਿਟੀ ਨੇ ਦੱਸਿਆ ਵੀ ਜਿਹੜਾ ਨੀਡਲਜ਼ ਸ਼ਹਿਰ ਆ ਰਾਊਟ 66 ਦੇ ਉੱਤੇ, ਉੱਥੇ ਇਹ ਰਿਕਾਰਡ ਟੁੱਟਾ ਆ। ਐਵਰੇਜ ਟੈਂਪਰੇਚਰ 30 ਜੂਨ ਤੋਂ ਲੈ ਕੇ 30 ਜੁਲਾਈ ਦੇ ਦਰਮਿਆਨ 103.2 ਡਿਗਰੀ ਜਿਹੜਾ ਉੱਥੇ ਰਿਹਾ ਆ। ਫੀਨਿਕਸ ਦੇ ਵਿੱਚ 101.1 ਡਿਗਰੀ ਜਿਹੜਾ ਐਵਰੇਜ ਰਿਹਾ ਆ। ਇਹ ਦੋਨੋਂ ਸ਼ਹਿਰ ਮੁਲਕ ਦੇ ਸਭ ਤੋਂ ਗਰਮ, ਸਭ ਤੋਂ ਜ਼ਿਆਦਾ ਹੀਟ ਦੇ ਲਈ ਜਿਹੜੇ ਉਹ ਜਾਣੇ ਗਏ ਹੈਗੇ ਆ। ਸੋ ਫੀਨਿਕਸ ਦੇਖਿਆ ਜਾਵੇ ਤਾਂ ਬਾਏ ਪਾਪੂਲੇਸ਼ਨ 5ਵੀਂ ਵੱਡੀ ਜਿਹੜਾ ਉਹ ਉੱਥੇ ਦਾ ਸ਼ਹਿਰ ਹੈਗਾ ਆ, ਜਿੱਥੇ 1.6 ਮਿਲੀਅਨ ਲੋਕ ਰਹਿੰਦੇ ਨੇ। ਨੀਡਲਜ਼ ਦੇ ਵਿੱਚ ਮਹਿਜ 5000 ਪਰਮਾਨੈਂਟ ਰੈਜ਼ੀਡੈਂਟਸ ਰਹਿ ਰਹੇ ਨੇ। ਇਹ ਇੰਟਰਸਟੇਟ 80 ਦੇ ਉੱਤੇ ਆ, ਜਿਹੜਾ ਕੋਲੋਰਾਡੋ ਰਿਵਰ ਦੇ ਨਜ਼ਦੀਕ ਆ। ਸੋ ਦੋ ਹੋਰ ਜਿਹੜੇ ਕੈਲੀਫੋਰਨੀਆ ਦੇ ਸ਼ਹਿਰ ਆ, ਬਲਾਇਥ ਤੇ ਪਾਮ ਸਪ੍ਰਿੰਗ, ਇੱਥੇ ਵੀ 100 ਡਿਗਰੀ ਤੋਂ ਵੱਧ ਐਵਰੇਜ ਟੈਂਪਰੇਚਰ ਪੂਰੇ ਮਹੀਨੇ ਦਾ ਰਿਹਾ ਹੈਗਾ ਆ। ਸੋ 2-4 ਦਿਨ ਆਪਣੇ ਇੱਥੇ ਵੀ ਥੋੜਾ ਜਿਹਾ ਮੌਸਮ ਠੀਕ ਰਿਹਾ ਸੀ, ਤੇ ਕੱਲ ਤੋਂ ਫਿਰ 104-105 ਡਿਗਰੀ ਤੱਕ ਟੈਂਪਰੇਚਰ ਜਾਊਗਾ। ਫਰੈਜ਼ਨੋ ਕਾਉਂਟੀ ਦੇ ਕਈ ਹਿੱਸਿਆਂ ਦੇ ਵਿੱਚ ਤਾਂ ਮੀਂਹ ਵੀ ਜਿਹੜਾ ਅੱਜ ਪਿਆ ਆ, ਤੇ ਬੱਦਲਬਾਈ ਜਿਹੜੀ ਜ਼ਿਆਦਾਤਰ ਰਹੀ ਆ। ਸੋ ਪਰ ਗਰਮੀ ਦੇ ਜਿਹੜੇ ਰਿਕਾਰਡ ਆ ਉਹ ਟੁੱਟ ਰਹੇ ਆ। ਕੈਲੀਫੋਰਨੀਆ ਦੇ ਸ਼ਹਿਰ ਨੇ ਫੀਨਿਕਸ ਨੂੰ ਜਿਹੜਾ ਉਹ ਪਿੱਛੇ ਛੱਡ ਦਿੱਤਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਰੈਂਟ ਆ, ਉਹ ਕਾਸਟ ਆਫ ਲਿਵਿੰਗ ਦਾ ਜੇ ਦੇਖਿਆ ਜਾਵੇ ਉਹ ਵੱਧਦਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਜਿਹੜਾ ਖਰਚਾ ਹੈ ਲੋਕਾਂ ਦਾ, ਉਹ ਰੈਂਟ ਜਾਂ ਘਰ ਦੀ ਪੇਮੈਂਟ ਤੇ ਹੁੰਦਾ ਹੈਗਾ। ਇੱਕ 2019 ਲਾ ਕੈਪਸ ਜਿਹੜਾ ਲਾ ਪਾਸ ਹੋਇਆ, ਉਹਦੇ ਮੁਤਾਬਕ ਜੋ ਰੈਂਟ ਆ 5% ਪਲੱਸ ਇਨਫਲੇਸ਼ਨ ਹੀ ਵਧਾਇਆ ਜਾ ਸਕਦਾ ਆ। ਇਸ ਅਗਸਤ ਪਹਿਲੀ ਤੋਂ ਹੀ ਸ਼ੁਰੂ ਹੋਇਆ, ਜਾਂ 10%, ਕਿ ਜਿਹੜਾ ਮਰਜ਼ੀ ਘੱਟ ਹੋਵੇ। ਐਵਰੇਜ ਰੈਂਟ ਕੈਲੀਫੋਰਨੀਆ 'ਚ $2850 ਏ ਮੰਥ, 33% ਨੈਸ਼ਨਲ ਐਵਰੇਜ ਨਾਲੋਂ ਹਾਇਰ ਹੈਗਾ। ਇਨਫਲੇਸ਼ਨ ਰੇਟਸ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਵੱਖ-ਵੱਖ ਏਰੀਏ ਦੇ ਵਿੱਚ, ਜਿਹਦੇ ਕਰਕੇ ਜਿਹੜਾ ਰੈਂਟ ਆ ਉਹ ਵੀ ਵੱਧ ਰਿਹਾ। ਹਰ ਚੀਜ਼ ਦੀ ਜਿਹੜੀ ਕੀਮਤ ਆ ਉਹ ਵੱਧ ਰਹੀ ਹੈਗੀ ਆ। ਪਰ ਕੈਲੀਫੋਰਨੀਆ ਦੇ ਵਿੱਚ ਨੰਬਰ 1 ਜਿਹੜੀ ਆ ਲੋਕਾਂ ਦੇ ਉੱਤੇ ਜਿਹੜਾ ਪ੍ਰੋਬਲਮ ਕਹਿ ਸਕਦੇ ਆ, ਜਾਂ ਲੋਕਾਂ ਨੂੰ ਜਿਹੜੀ ਚੀਜ਼ ਦਾ ਡਰ ਹੈਗਾ ਆ ਵੀ ਕਿੱਦਾਂ ਪੇ ਕਰਨਾ, ਜਾਂ ਉਹ ਰੈਂਟ ਆ ਜਾਂ ਉਹਨਾਂ ਦੀ ਮੌਰਗੇਜ ਪੇਮੈਂਟ ਆ। ਜੀ, VTA ਨੂੰ ਕਹਿੰਦੇ ਆ ਵੀ ਬਿਲੀਅਨਸ ਆਫ ਡਾਲਰ ਫੈਡਰਲ ਫੰਡਿੰਗ ਦੇ ਮਿਲਣ ਜਾ ਰਹੇ ਆ, ਜਿਹੜੀ ਬਾਟ ਦੀ ਲੈਗ ਆ ਉਸ ਨੂੰ ਸੈਨ ਹੋਜ਼ੇ ਤੱਕ ਪਹੁੰਚਾਉਣ ਦੇ ਲਈ। ਫੈਡਰਲ ਸਰਕਾਰ ਕਹਿੰਦੇ 5.1 ਬਿਲੀਅਨ ਡਾਲਰ ਉਹ ਹੁਣ ਇਸ ਵਿੱਚ ਨਿਵੇਸ਼ ਜਿਹੜੀ ਉਹ ਕਰੇਗੀ, ਜਿਸ ਦੇ ਨਾਲ ਇਤਿਹਾਸਿਕ ਤੌਰ ਦੇ ਉੱਤੇ ਤੇ ਬੜੇ ਲੰਮੇ ਚਿਰ ਤੋਂ ਉਡੀਕਿਆ ਜਾ ਰਿਹਾ ਇਹ ਜਿਹੜਾ ਪ੍ਰੋਜੈਕਟ ਆ ਉਹ ਪੂਰਾ ਹੋ ਸਕਦਾ ਆ। ਸੈਂਟਾ ਕਲਾਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਜਿਹੜੀ ਇਹ ਟ੍ਰਾਂਜ਼ਿਟ ਏਜੰਸੀ ਆ, ਕਹਿੰਦੇ ਵੀ ਡਿਜ਼ਾਈਨ ਕਰ ਰਹੀ ਆ, ਬਿਲਡ ਕਰ ਰਹੀ ਆ ਸੈਨ ਹੋਜ਼ੇ ਤੇ ਸੈਂਟਾ ਕਲਾਰਾ ਦੇ ਵਿੱਚ ਜਿਹੜੀ ਆ ਐਕਸਟੈਂਸ਼ਨ ਨੂੰ ਲੈ ਕੇ ਆਉਣ ਦੇ ਲਈ। ਇਹ ਜਿਹੜਾ ਹੁਣ ਕਾਫੀ ਵੱਡਾ ਜਿਹੜੀ ਰਾਸ਼ੀ ਆ ਫੈਡਰਲ ਟ੍ਰਾਂਜ਼ਿਟ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਦਿੱਤੀ ਗਈ ਆ। ਕਹਿੰਦੇ ਵੀ ਏਜੰਸੀ ਦੇ ਇਤਿਹਾਸ ਦੇ ਵਿੱਚ ਦੂਜੀ ਸਭ ਤੋਂ ਵੱਡੀ ਗ੍ਰਾਂਟ ਇਹ ਮਿਲੀ ਆ। ਸੈਨ ਹੋਜ਼ੇ ਦੇ ਮੇਅਰ ਮੈਟ ਮਹਾਨ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਫੰਡ ਆਉਣ ਦੇ ਨਾਲ ਕਾਫੀ ਵੱਡੀ ਜਿਹੜੀ ਆ ਕੈਸ਼ ਇੰਜੈਕਸ਼ਨ ਆ ਇਸ ਪ੍ਰੋਜੈਕਟ ਨੂੰ ਮਿਲੂਗੀ। ਸੋ ਕਹਿੰਦੇ ਵੀ ਅਵਾਰਡ ਦੇ ਨਾਲ ਅਜੇ ਵੀ ਇਹਨਾਂ ਦਾ $700 ਮਿਲੀਅਨ ਘਟਦਾ ਆ, ਜੋ ਕਿ ਇਸ ਬਾੜ ਦੀ ਐਕਸਟੈਂਸ਼ਨ ਨੂੰ ਸਾਊਥ ਬੇ ਤੱਕ ਲੈ ਕੇ ਆਉਣ ਦੇ ਲਈ ਚਾਹੀਦਾ ਆ। ਸੋ ਅਧਿਕਾਰੀ ਕਹਿੰਦੇ ਵੀ ਹੁਣ ਫੈਡਰਲ ਸਰਕਾਰ ਦੇ ਦੁਆਰਾ ਇਹ ਜਿਹੜੀ ਮਨੀ ਆ ਜੇ ਉਹ ਰਿਲੀਜ਼ ਕਰਨੀ ਆ, ਉਸ ਦੇ ਲਈ ਇਹਨਾਂ ਨੂੰ ਆਪਣੇ ਕੋਲੋਂ ਮਨੀ ਜਿਹੜੀ ਆ ਉਹ ਲੱਭਣੀ ਪਊਗੀ, ਤਾਂ ਜੋ ਆਉਂਦੇ ਸਾਲ ਤੱਕ ਇਹ ਜਿਹੜਾ ਪ੍ਰੋਜੈਕਟ ਆ ਉਹ ਪੂਰਾ ਹੋ ਸਕੇ। ਸੋ ਇਹ ਕਾਫੀ ਵੱਡਾ ਜਿਹੜਾ ਪ੍ਰੋਜੈਕਟ ਦੀ ਰਾਸ਼ੀ ਜਿਹੜੀ ਆ ਉਹ ਮਿਲੀ ਆ। ਸਟੇਟ ਸੈਨੇਟਰ ਡੇਵ ਕੋਟੀਜ਼ੀ ਜੋ ਕਿ ਸੈਨ ਹੋਜ਼ੇ ਤੋਂ ਨੇ, ਉਹਨਾਂ ਨੇ ਕਿਹਾ ਆ ਵੀ ਉਹ ਸਪੋਰਟ ਕਰਨਗੇ ਐਜ਼ ਏ ਚੇਅਰ
ਜਿਹੜੇ ਸੈਨੇਟ ਟਰਾਂਸਪੋਰਟੇਸ਼ਨ ਕਮੇਟੀ ਦੇ ਤੌਰ ਦੇ ਉੱਤੇ ਵੀ ਜਿਹੜਾ ਸੂਬੇ ਵੱਲੋਂ ਇਹਨਾਂ ਨੂੰ ਉਹ ਜਿਹੜੀ ਮਨੀ ਦਿੱਤੀ ਜਾ ਸਕੇ, ਤਾਂ ਜੋ ਜਿਹੜੀ ਫੈਡਰਲ $5.1 ਬਿਲੀਅਨ ਦੀ ਫੰਡਿੰਗ ਆ ਇਹਨਾਂ ਨੂੰ ਬਰਾਬਰ ਮਿਲ ਸਕੇ। ਜੀ, ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਤੋਂ ਇੱਕ ਪੀਵੀਐਸ ਜਿਹੜਾ ਟੀਵੀ ਹੈਗਾ, ਪੀਵੀਐਸ KVIE, ਇਹ ਇੱਕ ਫਿਊਚਰ ਕਰਦਾ ਜੀ ਜਾਂ ਪਬਲਿਕ ਟੈਲੀਵਿਜ਼ਨ ਸਟੇਸ਼ਨ ਹੈਗਾ। ਇਹ ਫਿਊਚਰ ਕਰਦਾ ਹੈਗਾ ਵੱਖ-ਵੱਖ ਬਿਜ਼ਨੈਸਸ ਨੂੰ। ਇਸ ਵਾਰੀ ਇਸਨੇ ਕਹਿੰਦੇ ਭਈ ਅਮਰੀਕਾਜ਼ ਹਾਰਟਲੈਂਡ, ਇਸ ਟਾਈਟਲ ਦੇ ਅੰਡਰ ਪਹਿਲਾ ਨੈਸ਼ਨਲੀ ਬ੍ਰੌਡਕਾਸਟ ਐਗਰੀਕਲਚਰ ਸੀਰੀਜ਼ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਆ, ਤੇ ਉਹਨਾਂ ਨੇ 10 ਐਪੀਸੋਡ ਕਰਨੇ ਆ, ਜਿਹਦੇ ਵਿੱਚੋਂ ਇੱਕ ਉਹ ਯੂਬਾ ਸਿਟੀ ਤੋਂ ਕਰ ਰਿਹਾ। ਯੂਬਾ ਸਿਟੀ ਦੇ ਮਨਸੀਨਾ ਔਰਚਰਡ ਜੋ ਹੈਗੇ ਆ, ਕਹਿੰਦੇ ਵੀ ਮਲਟੀ ਜਨਰੇਸ਼ਨਲ ਔਰਚਰਡਸ ਆ, ਆਪਣੇ ਪੰਜਾਬੀਆਂ ਦੇ ਹੀ ਆ। ਸਰੀਨਾ ਤੇ ਮਨਪ੍ਰੀਤ ਬੈਂਸ ਇਹ ਹਾਰਵੈਸਟ ਕਰਦੇ ਆ ਪ੍ਰੂਨਸ ਨੂੰ ਉਹਨਾਂ ਦੇ ਆਪਣੇ ਪੇਰੈਂਟਸ ਦੇ ਨਾਲ। ਸੋ PBS KVIE ਇਹ ਪੂਰੀ ਡਾਕੂਮੈਂਟਰੀ, ਕਿਸ ਤਰ੍ਹਾਂ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ, ਕਿੰਨੇ ਸਾਲਾਂ ਤੋਂ ਉਹ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਮਨਸੀਨਾ ਔਰਚਰਡਸ, ਇਹ ਏਅਰ ਹੋਊਗਾ ਅਗਸਤ 5 ਨੂੰ 7 ਵਜੇ ਸ਼ਾਮ ਨੂੰ। ਸੋ ਜਿਨ੍ਹਾਂ ਨੇ ਦੇਖਣਾ ਆ ਜ਼ਰੂਰ ਦੇਖਿਓ, ਤਾਂ ਕਿ ਪਤਾ ਚੱਲ ਸਕੇ ਜਿਹੜੀ ਆਪਣੀ ਕਮਿਊਨਿਟੀ ਆ ਉਹ ਐਗਰੀਕਲਚਰ ਦੇ ਵਿੱਚ ਕਿੰਨਾ ਜ਼ਿਆਦਾ ਜਿਹੜੀ ਅੱਗੇ ਹੈਗੀ ਆ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਵੀ ਜਿਹੜੇ ਕੁਝ ਕ੍ਰਿਮੀਨਲ ਕੇਸਿਸ ਨੇ ਅਲਾਮੀਡਾ ਕਾਊਂਟੀ ਦੇ ਵਿੱਚ, ਉਹਨਾਂ ਨੂੰ ਖੁਦ ਆਪ ਪ੍ਰੋਸੀਕਿਊਟ ਕਰਨਗੇ। ਗਵਰਨਰ ਗੈਵਿਨ ਨਿਊਸਮ ਨੇ ਜਿਹੜਾ ਕਹਿੰਦੇ ਵੀ ਉਹਨਾਂ ਨੇ ਅਨਾਊਂਸਮੈਂਟ ਜਿਹੜੀ ਉਹ ਕੀਤੀ ਆ, ਜਿਸ ਵਿੱਚ ਉਹ ਪਹਿਲਾਂ ਵੀ ਕਈ ਅਨਾਊਂਸਮੈਂਟਾਂ ਕਰ ਚੁੱਕਿਆ ਵੀ ਅਸੀਂ ਜੀ ਵਾਇਲੈਂਟ ਤੇ ਆਰਗੇਨਾਈਜ਼ਡ ਕ੍ਰਾਈਮ ਦੇ ਉਲਟ ਸਖਤ ਕਾਰਵਾਈ ਕਰਾਂਗੇ। ਅਲਾਮੀਡਾ ਦੀ ਜਿਹੜੀ ਡਿਸਟ੍ਰਿਕਟ ਅਟਰਨੀ ਆ, ਉਸ ਦੇ ਉੱਤੇ ਆਲਰੇਡੀ ਇਹ ਦੋਸ਼ ਨੇ, ਜਾਂ ਉਸ ਬਾਰੇ ਕਿਹਾ ਜਾਂਦਾ ਹੈ ਵੀ ਉਹ ਬਹੁਤ ਸੌਫਟ ਨੇ ਕ੍ਰਾਈਮ ਦੇ ਉੱਤੇ। ਰੀਕਾਲ ਦੀ ਵੀ ਉਹਨਾਂ ਦੀ ਮੰਗ ਜਿਹੜੀ ਉਹਨਾਂ ਦੇ ਉਲਟ ਉੱਠ ਰਹੀ ਆ। ਸੋ ਅੱਜ ਉਹਨਾਂ ਨੇ ਐਲਾਨ ਕੀਤਾ ਆ ਵੀ ਇਹ ਚੇਂਜ ਲਿਆਂਦਾ ਜਾ ਰਿਹਾ। ਕੁਝ ਜਿਹੜੇ ਕ੍ਰਿਮੀਨਲ ਕੇਸਿਸ ਆ ਅਲਾਮੀਡਾ ਕਾਊਂਟੀ ਦੇ, ਉਹ ਖੁਦ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਆ ਉਸ ਦੀ ਨਿਗਰਾਨੀ ਹੇਠ ਚੱਲਣਗੇ। ਸੋ ਇੱਥੋਂ ਇਹ ਵੀ ਪਤਾ ਲੱਗਦਾ ਹੈ ਵੀ ਆਪਸ ਦੇ ਵਿੱਚ ਇਹਨਾਂ ਦੇ ਸਿੰਘ ਬੁਰੀ ਤਰ੍ਹਾਂ ਫਸੇ ਹੋਏ ਨੇ। ਅਲਾਮੀਡਾ ਕਾਊਂਟੀ ਦੀ ਡਿਸਟ੍ਰਿਕਟ ਅਟਰਨੀ ਆਫਿਸ ਤੇ ਗਵਰਨਰ ਨਿਊਸਮ ਦੇ ਉੱਤੇ ਇੱਕ ਦੂਜੇ ਦੇ ਉੱਤੇ ਇਹ ਸ਼ਬਦੀ ਵਾਰ ਵੀ ਆਲਰੇਡੀ ਕਰ ਚੁੱਕੇ ਆ। ਇਸ ਤੋਂ ਪਹਿਲਾਂ ਨੈਸ਼ਨਲ ਗਾਰਡਸ ਨੂੰ, CHP ਦੇ ਕਈ ਅਫਸਰਾਂ ਨੂੰ ਇਸ ਇਲਾਕੇ ਦੇ ਵਿੱਚ ਲਾਇਆ ਗਿਆ ਆ ਗਵਰਨਰ ਨਿਊਸਮ ਦੇ ਦੁਆਰਾ, ਤਾਂ ਜੋ ਉੱਥੇ ਕ੍ਰਾਈਮ ਦੀ ਸਥਿਤੀ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ। ਸੋ ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਅਲਾਮੀਡਾ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਆ ਉਹ ਇਸ ਤੋਂ ਕੋਈ ਬੜਾ ਸਬਕ ਜਿਹੜਾ ਉਹ ਲੈਣਗੇ ਪੈਮਲਾ ਪ੍ਰਾਈਸ, ਜਾਂ ਫਿਰ ਉਹ ਆਪਣੇ ਰੁਖ ਦੇ ਵਿੱਚ ਕੋਈ ਸਖਤੀ ਲਿਆਉਣਗੇ ਤਾਂ ਜੋ ਉੱਥੇ ਕ੍ਰਾਈਮ ਨੂੰ ਠੱਲ ਪਾਇਆ ਜਾ ਸਕੇ। ਇਹਨਾਂ ਦੀ ਨਿਗਰਾਨੀ ਹੇਠ ਲਗਾਤਾਰ ਅਲਾਮੀਡਾ ਦੇ ਜਿਹੜੇ ਇੱਕ ਟਾਈਮ ਦੇ ਉੱਤੇ ਚੰਗੇ ਸ਼ਹਿਰ ਮੰਨੇ ਜਾਂਦੇ ਸੀਗੇ, ਉਹਨਾਂ ਦਾ ਹਾਲਾਤ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਮਾੜੇ ਹੁੰਦੇ ਜਾ ਰਹੇ ਨੇ। ਜੀ, ਅੱਜ ਓਲੰਪਿਕਸ ਦੇ ਵਿੱਚ ਜਿਹੜੀ ਗੇਮ ਚੱਲ ਰਹੀ ਸੀ ਸੌਕਰ ਦੀ, ਅਰਜਨਟੀਨਾ ਤੇ ਫਰਾਂਸ ਦੇ ਵਿੱਚ, ਤੇ ਉੱਥੇ ਜਿਹੜੀ ਆ ਚੰਗੀ ਤਗੜੀ ਲੜਾਈ ਹੋਈ। ਕਹਿੰਦੇ ਵੀ ਫਾਈਟ ਰਪਸ ਹੋ ਗਈ। ਫਰਾਂਸ ਨੇ ਅਰਜਨਟੀਨਾ ਨੂੰ ਬਾਹਰ ਕੱਢ ਦਿੱਤਾ। ਫਰਾਂਸ ਨੇ 1 ਦੇ ਮੁਕਾਬਲੇ 0 ਦੇ ਨਾਲ ਸੈਮੀਫਾਈਨਲ ਮੈਚ ਜਿਹੜਾ ਜਿੱਤ ਲਿਆ। ਤੇ ਕਹਿੰਦੇ ਵੀ ਸੀਨੀਅਰ ਅਰਜਨਟੀਨਾ ਦੀ ਜਿਹੜੀ ਮੈਨਸ ਦੀ ਟੀਮ ਆ ਉਹਦੇ ਉੱਤੇ ਦੇਖਿਆ ਵੀ ਕੁਝ ਪਲੇਅਰ ਜਿਹੜੇ ਆ ਉਹ ਰੇਸਿਸਟ ਚੈਂਟਸ ਜਿਹੜੇ ਆ ਫਰਾਂਸ ਪਲੇਅਰ ਦੇ ਅਗੇਂਸਟ ਕਰ ਰਹੇ ਸੀ। ਉਸ ਤੋਂ ਬਾਅਦ ਉਹਨਾਂ ਦੀ ਲੜਾਈ ਹੋ ਗਈ ਤੇ ਅੰਡਰ 23 ਪਲੇਅਰ ਜਿਹੜੇ ਸੀਗੇ, ਤੇ ਬਾਅਦ ਦੇ ਵਿੱਚ ਪਲੇਅਰਸ ਨੇ ਮਾਫੀ ਵੀ ਮੰਗੀ ਹੈਗੀ ਆ। ਪਰ ਪਲੇਅਰ ਦੇ ਨਾਲ ਜਿਹੜੇ ਉੱਥੇ ਸਪੈਕਟੇਟਰ ਸੀਗੇ ਜਿਹੜੇ ਦੇਖਣ ਗਏ ਸੀ, ਉਹਨਾਂ ਦੇ ਵਿੱਚ ਵੀ ਕਹਿੰਦੇ ਬੜਾ ਗੁੱਸਾ ਸੀ। ਜੀ, ਉਧਰ ਐਥਲੈਟਿਕਸ ਦੇ ਜਿਹੜੀਆਂ ਖੇਡਾਂ ਆ ਉਹ ਇਸ ਵੀਕਐਂਡ ਦੇ ਉੱਤੇ ਸ਼ੁਰੂ ਹੋ ਚੁੱਕੀਆਂ। ਬਹੁਤ ਸਾਰੀਆਂ ਜਿਹੜੀਆਂ ਮੈਡਲਸ ਦੀਆਂ ਦੌੜਾਂ, ਜੰਪਸ, ਉਹ ਇਸ ਵੀਕਐਂਡ ਦੇ ਉੱਤੇ ਜਿਹੜੇ ਹੋਣਗੇ। ਆਲਰੇਡੀ 10,000 ਜਿਹੜੇ ਮੀਟਰ ਦੀ ਰੇਸ ਦੇ ਵਿੱਚ ਅਮਰੀਕਾ ਨੇ ਜਿਹੜਾ ਇੱਕ ਬ੍ਰੌਂਜ਼ ਮੈਡਲ ਆ ਉਹ ਜਿੱਤਿਆ ਹੈਗਾ ਆ। ਸੋ ਐਥਲੈਟਿਕਸ ਦੇ ਵਿੱਚ ਇੱਕ ਮੈਡਲ ਜਿਹੜਾ ਆਲਰੇਡੀ ਆ ਚੁੱਕਿਆ ਗ੍ਰੈਂਟ ਫਿਸ਼ਰ ਹੋਣਾ ਨੂੰ। ਸੋ ਅਮਰੀਕਾ ਦਾ ਉੱਦਾਂ ਜਿਹੜਾ ਐਥਲੈਟਿਕਸ ਦੀ ਟੀਮ ਆ ਕਾਫੀ ਸਟਰੋਂਗ ਆ, ਕਾਫੀ ਮੈਡਲਸ ਦੀ ਉਹਨਾਂ ਨੂੰ ਲੋਕਾਂ ਨੂੰ ਉਮੀਦ ਹੈਗੀ ਆ ਉਹਨਾਂ ਦੇ
ਕੋਲੋਂ। ਸੋ ਕਿੱਦਾਂ ਜਿਹੜਾ ਉਹ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਆ। ਪਰ ਅੱਜ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਸ਼ਾਮ ਤੱਕ ਫਰਕ ਪਿਆ ਆ। ਚਾਈਨਾ ਉੱਦਾਂ ਵੀ ਅਜੇ ਵੀ ਨੰਬਰ ਆਫ ਗੋਲਡ ਮੈਡਲ ਦੇ ਹਿਸਾਬ ਨਾਲ ਪਹਿਲੇ ਨੰਬਰ ਦੇ ਉੱਤੇ 13 ਜਿਹੜੇ ਗੋਲਡ ਮੈਡਲ ਤੇ ਕੁੱਲ 31 ਮੈਡਲ ਨਾਲ ਪਹਿਲੇ ਤੇ। ਫਰਾਂਸ 11 ਗੋਲਡ ਮੈਡਲਾਂ ਦੇ ਨਾਲ ਕੁੱਲ 36 ਮੈਡਲਾਂ ਨਾਲ ਦੂਜੇ ਤੇ। ਆਸਟ੍ਰੇਲੀਆ ਦੇ ਵੀ 11 ਗੋਲਡ ਮੈਡਲ ਆ, ਕੁੱਲ 22 ਨੇ ਤੀਜੇ ਤੇ ਚੌਥੇ ਤੇ ਅਮਰੀਕਾ। ਅਜੇ ਤੱਕ ਅੱਜ ਗੋਲਡ ਮੈਡਲ ਜਿਹੜਾ ਕੋਈ ਜਿੱਤਣ 'ਚ ਕਾਮਯਾਬ ਨਹੀਂ ਰਹੇ। USA ਵਾਲਿਆਂ ਦੇ 9 ਗੋਲਡ ਨੇ ਤੇ ਕੁੱਲ ਜਿਹੜੇ 43 ਮੈਡਲ ਦੇ ਨਾਲ ਚੌਥੇ ਤੇ। ਅਜੇ ਨੰਬਰ ਆਫ ਮੈਡਲਸ ਨਾਲ ਦੇਖਿਆ ਜਾਵੇ ਤਾਂ ਅਮਰੀਕਾ ਜਿਹੜਾ ਉਹ ਲੀਡ ਜਿਹੜਾ ਕਰ ਰਿਹਾ, ਪਰ ਮੋਸਟਲੀ ਨੰਬਰ ਆਫ ਗੋਲਡ ਮੈਡਲ ਦੇ ਹਿਸਾਬ ਦੇ ਨਾਲ ਦੇਖਿਆ ਜਿਹੜਾ ਹੋ ਜਾਂਦਾ ਹੈ। ਸੋ ਐਥਲੈਟਿਕਸ ਤੋਂ ਕਾਫੀ ਜਿਹੜੀਆਂ ਉਹ ਆਸਾਂ ਉਮੀਦਾਂ ਰਹੀਆਂ ਹੈਗੀਆਂ ਨੇ। ਸਟਾਕ ਮਾਰਕੀਟ ਅੱਜ ਕਾਫੀ ਡਾਊਨ ਗਈ ਆ, 600 ਤੋਂ ਵੱਧ ਪੁਆਇੰਟ, ਤੇ ਕਹਿੰਦੇ ਵੀ ਫਰੀਕ ਆਊਟ ਕਰ ਰਹੀ ਆ ਸਟਾਕ ਮਾਰਕੀਟ। ਆਪਾਂ ਸਵੇਰੇ ਵੀ ਜਿੱਦਾਂ ਜ਼ਿਕਰ ਕੀਤਾ ਸੀਗਾ ਵੀ ਅਨਇੰਪਲੋਇਮੈਂਟ ਦੀ ਦਰ ਵਧੀ ਆ, ਉਸ ਤੋਂ ਇਲਾਵਾ ਨਾਲ ਦੇ ਨਾਲ ਜੌਬ ਮਾਰਕੀਟ 'ਚ ਉਹ ਕੂਲ ਡਾਊਨ ਹੋਈ ਆ, ਉਸ ਦਾ ਜਿਹੜਾ ਅਸਰ ਆਪਾਂ ਨੂੰ ਦੇਖਣ ਨੂੰ ਮਿਲਿਆ। ਇੰਟਲ ਦੀ ਜਿਹੜੀ ਖਬਰ ਆਉਣ ਦੇ ਨਾਲ ਵੀ ਇਸ ਦੇ ਉੱਤੇ ਅਸਰ ਪਿਆ। ਡਾਓ ਜੋਨ ਅੱਜ ਕੁੱਲ ਮਿਲਾ ਕੇ 611 ਪੁਆਇੰਟ ਘਟ ਕੇ 39,737 ਤੇ ਬੰਦ ਹੋਈ। S&P 100 ਪੁਆਇੰਟ ਘਟ ਕੇ 5347। ਨੈਸਡੈਕ 400 ਤੇ 18 ਪੁਆਇੰਟ ਘਟ ਕੇ 16,776 ਤੇ ਬੰਦ ਹੋਈ। ਸੋਨੇ ਦਾ ਭਾਅ $2400 ਤੇ $86 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 3.79%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 61,052 ਤੇ ਇਥੀਰੀਅਮ 2957 $US ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ ਜਿਹੜੇ ਆ 83 ਰੁਪਏ ਤੇ 80 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38.5 ਸੈਂਟ। ਜੀ ਉਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਦੋ ਚੀਜ਼ਾਂ ਥੱਲੇ ਨੂੰ ਜਾ ਰਹੀਆਂ। ਸਟਾਕ ਵੀ ਥੱਲੇ ਨੂੰ ਗਏ ਤੇ ਜਿਹੜੇ ਟ੍ਰੈਜਰੀ ਯੀਲਡ ਆ ਉਹ ਵੀ ਇਸ ਟਾਈਮ ਮਈ 2023 ਤੋਂ ਬਾਅਦ ਸਭ ਤੋਂ ਥੱਲੇ ਵੱਲ ਨੂੰ ਗਏ ਨੇ। ਇਹ ਆਈਦਰ ਸੌਫਟ ਲੈਂਡਿੰਗ ਜਾਂ ਰਿਸੈਸ਼ਨ ਦੇ ਜਿਹੜੇ ਇਸ਼ਾਰੇ ਆ ਉਧਰ ਨੂੰ ਇਹ ਜਿਹੜੇ ਆ ਉਹ ਇਸ਼ਾਰੇ ਜਿਹੜੀ ਉਹ ਕਰ ਰਹੀਆਂ ਚੀਜ਼ਾਂ। ਇੰਡੀਆ ਦਾ ਰੁਪਈਆ ਵੀ ਥੱਲੇ ਨੂੰ ਜਾ ਰਿਹਾ, ਆਪਾਂ ਬਾਰ-ਬਾਰ ਦੱਸ ਰਹੇ ਆ। ਸੋ ਜਿੰਨੇ ਸਾਡੇ ਸਰੋਤੇ ਆ ਧਿਆਨ ਰੱਖੋ, ਜਿਹੜੇ ਇੰਡੀਆ 'ਚ ਪੈਸੇ ਜਮ੍ਹਾਂ ਕਰਾਏ ਹੋ ਆ ਉਹਨਾਂ ਦੀ ਕੀਮਤ ਥੱਲੇ ਨੂੰ ਜਾ ਰਹੀ ਹੈਗੀ ਜੀ। ਤੇ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।